ਸੋ ਕਵਰੇਜ ਆਪਾਂ ਜਿਹੜੀ ਜਾਰੀ ਕਰ ਰਹੇ ਹਾਂ ਵਾਸ਼ਿੰਗਟਨ ਡੀਸੀ ਤੋਂ, ਜਿੱਥੇ ਕਿ ਅੱਜ 1984 ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਦੇ ਲਈ ਉਹ ਦਿਹਾੜੇ ਨੂੰ ਜਿਹੜਾ ਉਹ ਯਾਦ ਕੀਤਾ ਜਾਣਾ। ਸੈਨੇਟ ਦੇ ਵਿੱਚ ਅਰਦਾਸ ਜਿਹੜੀ ਉਹ ਹੋਣੀ ਆ। ਆਪਣੇ ਨਾਲ ਹੋਰ ਵੀ ਦੂਰੋਂ ਨੇੜਿਓਂ ਪਹੁੰਚੀਆਂ ਜਿਹੜੀਆਂ ਸੰਗਤਾਂ ਸਿੱਖ ਸੰਗਤਾਂ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ। ਵੀਰ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ ਆਪਾਂ ਦੇਖ ਰਹੇ ਹਾਂ ਕਿ ਕੈਪੀਟਲ ਹਿੱਲ ਪਿੱਛੇ ਆਪ ਦੇਖ ਹੀ ਰਹੇ ਹੋ ਕਿ ਸੰਗਤਾਂ ਬਹੁਤ ਦੂਰੋਂ ਸਿੰਘ ਚੱਲ ਚਲਾ ਕੇ ਇੱਥੇ ਆਏ ਹੈਗੇ ਆ। ਆਪ ਸਭ ਨੂੰ ਪਤਾ ਹੀ ਹੈਗਾ ਕਿ ਪਿਛਲੇ ਬਹੁਤ ਸਾਲਾਂ ਤੋਂ ਅਸੀਂ ਇੱਥੇ ਇਕੱਤਰ ਹੋ ਰਹੇ ਹਾਂ ਅਤੇ ਅੱਜ ਵੀ ਇੱਥੇ ਕੈਪੀਟਲ ਹਿੱਲ ਦੇ ਉੱਤੇ ਅਰਦਾਸ ਹੋਣੀ ਆ, ਜਿਸ ਦੇ ਵਿੱਚ ਕਿ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਜਾਣਾ ਜਿਨ੍ਹਾਂ ਨੇ 84 ਦੇ ਵਿੱਚ ਸ਼ਹੀਦੀਆਂ ਪਾਈਆਂ ਹੈਗੀਆਂ। ਅਤੇ ਅਸੀਂ ਇਹਨਾਂ ਸਾਰੇ ਸਿੰਘਾਂ ਦਾ ਜਿਹੜੇ ਕਿ ਦੂਰ ਦਰੇਡਿਓਂ ਚੱਲ ਕੇ ਆਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹ ਸਿੱਖ ਕਾਕਸ ਅਤੇ ਨਾਲ ਹੀ ਈਸਟ ਕੋਸਟ ਕਮੇਟੀ ਸਾਰਿਆਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਅਤੇ ਬੜਾ ਇਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਅਜੀਤ ਸਿੰਘ ਹੈ ਜੀ। ਮੈਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਜਨਰਲ ਸੈਕਟਰੀ ਹਾਂ ਜੀ। ਅਤੇ ਅੱਜ ਅਸੀਂ ਆਪਣੇ ਪਿੱਛੇ ਕਲਿੰਟਨ ਹਿੱਲ 'ਤੇ ਕੈਪੀਟਲ ਹਿੱਲ 'ਤੇ ਪਹੁੰਚੇ ਹੋਏ ਹਾਂ ਤਾਂ ਕਿ ਜਿਹੜਾ 1984 ਦੇ ਸ਼ਹੀਦਾਂ ਦੀ ਅੱਜ ਯਾਦ ਦੇ ਵਿੱਚ ਇੱਥੇ ਅਰਦਾਸ ਹੋਣੀ ਆ, ਅਸੀਂ ਉਹਦੇ ਵਿੱਚ ਸ਼ਾਮਲ ਹੋਏ ਹਾਂ। ਅਤੇ ਹੋਰ ਵੀ ਸਿੱਖ ਸੰਗਤਾਂ ਬਹੁਤ ਇੱਥੇ ਨਿਊ ਜਰਸੀ, ਨਿਊਯਾਰਕ ਅਤੇ ਪੈਨਸਿਲਵਾਨੀਆ ਅਤੇ ਹੋਰ ਦੂਜੀਆਂ ਸਟੇਟਾਂ ਤੋਂ ਵੀ, ਕਨੈਕਟੀਕਟ ਵਗੈਰਾ, ਰਾਚੈਸਟਰ ਤੋਂ ਬਹੁਤ ਪਹੁੰਚੇ, ਹਜੇ ਹੋਰ ਵੀ ਆ ਰਹੇ ਨੇ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਪਹੁੰਚ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਹਿੰਮਤ ਸਿੰਘ ਜੀ ਜਿਹੜੇ ਜੁੜ ਚੁੱਕੇ ਨੇ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਿੰਮਤ ਸਿੰਘ ਜੀ ਪਹੁੰਚੇ ਆ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਅਰਦਾਸ ਦੇ ਨਾਲ ਸ਼ੁਰੂਆਤ ਹੋਣੀ ਆ। 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਣਾ। ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਮੁੱਦਾ ਆ ਉਹ ਵੀ ਨਾਲ ਹੋਣਾ ਹੈ। ਸੋ ਕਿਵੇਂ ਦੇਖਦੇ ਆ ਅਜਿਹੇ ਇਵੈਂਟਸ ਨੂੰ? ਜੀ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਤੇ ਪੰਜਾਬੀ ਰੇਡੀਓ USA ਨੂੰ ਦੇਖ ਰਹੇ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਕੈਪੀਟਲ ਹਿੱਲ 'ਤੇ ਜੁੜਨ ਦਾ ਮਕਸਦ ਤੁਸੀਂ ਦੱਸ ਹੀ ਦਿੱਤਾ ਕਿ ਹਰ ਸਾਲ ਜਿਹੜੀ ਅਰਦਾਸ ਹੁੰਦੀ ਆ ਪਾਰਲੀਮੈਂਟ 'ਚ ਅਮਰੀਕਾ ਦੀ 'ਚ। ਸੋ ਇਸ ਵਾਰੀ ਕਾਂਗਰਸ ਦੇ ਵਿੱਚ ਨਾ ਹੋ ਕੇ ਸੈਨੇਟ ਦੇ ਵਿੱਚ ਆਏ ਆ। ਸੋ ਸੈਨੇਟ ਦੇ ਵਿੱਚ ਅਰਦਾਸ ਜਿਹੜੀ ਆ ਜੂਨ 1984 ਦੇ, ਔਰ ਅਰਦਾਸ ਦੇ ਵਿੱਚ ਜੇਕਰ ਜਿੱਥੇ ਅਮਰੀਕਨ ਜਿਹੜਾ ਅਸੀਂ ਇਸ ਵੇਲੇ ਇਸ ਸਾਲ 250 ਸਾਲਾ ਮਨਾ ਰਹੇ ਹਾਂ ਆਜ਼ਾਦੀ ਦੇ ਦਿਨ ਨੂੰ, ਸੋ ਉਹਦੇ ਨਾਲ ਕਨੈਕਟ ਕੀਤਾ ਆ ਜਿਹੜੀ ਡੈਕਲੇਰੇਸ਼ਨ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਹੋਈ ਆ। 40 ਵਰ੍ਹੇ ਉਹ ਵੀ ਹੋ ਗਏ ਆ। ਸੋ ਜਿੱਥੇ ਅਮਰੀਕਾ ਦੀ ਆਜ਼ਾਦੀ ਵਾਸਤੇ ਜਿੰਨੇ ਸ਼ਹਾਦਤਾਂ ਹੋਈਆਂ, ਜਿੰਨੀ ਸਟਰਗਲ ਹੋਈ ਆ ਅਮਰੀਕਨਸ ਦੀ, ਸੋ ਉਹਨਾਂ ਸ਼ਹੀਦਾਂ ਦੇ ਪ੍ਰਤੀ ਅਰਦਾਸ ਹੋਣੀ ਆ। ਅਤੇ ਨਾਲ ਦੀ ਨਾਲ ਜਿਹੜੇ ਜੂਨ 1984 ਦੇ ਵਿੱਚ ਸੋ ਜੋ ਸਾਡੀ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ, ਪੰਜਾਬ ਦੀ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਸਮੂਹ ਦੇ ਲਈ ਅੱਜ ਅਰਦਾਸ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਸੈਨੇਟ ਦੇ ਵਿੱਚ ਹੋਣੀ ਆ। ਸੋ ਯਾਦ ਕੀਤਾ ਜਾਣਾ ਆ। ਸੋ ਬਹੁਤ ਖੁਸ਼ੀ ਦੀ ਗੱਲ ਆ। ਸੋ ਬਈ ਅਸੀਂ ਜਿਹੜੇ ਸਾਡੇ ਸਿੱਖਾਂ ਦੇ ਕਦਮ ਆ ਉਹ ਅਮਰੀਕਾ ਦੀ ਪਾਰਲੀਮੈਂਟ ਦੇ ਅੰਦਰ ਪਹੁੰਚੇ ਆ। ਸੋ ਜੇ ਅਸੀਂ ਪਿਛਲੇ 40 ਵਰ੍ਹੇ ਜਿਹੜੇ ਆ ਉਹਨਾਂ ਨੂੰ ਮੰਥਨ ਕਰੀਏ, ਰੜਕੀਏ, ਸੋ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਆ ਕੌਮ ਦੀਆਂ, ਡਾਇਸਪੋਰਾ ਤੋਂ ਵਿੱਚ ਪੰਜਾਬ ਦੀ ਧਰਤੀ ਤੋਂ ਲੈ ਕੇ। ਸੋ ਪੀਸਫੁਲੀ ਸੰਘਰਸ਼ ਜਿਹੜੀ ਮੁਹਿੰਮ ਆ ਆਜ਼ਾਦੀ ਦੀ ਉਹ ਅੱਗੇ ਵੱਧ ਰਹੀ ਆ। ਸੋ ਅਸੀਂ ਅੱਜ ਇੱਥੇ ਜੁੜ ਕੇ ਜਿੱਥੇ ਅਰਦਾਸ ਹੋਣੀ ਆ ਉੱਥੇ ਰਿਪਬਲਿਕਨ ਜਿਹੜੇ ਸਾਡੇ ਸੈਨੇਟ ਤੋਂ ਜਿਹੜੇ ਚੁਣੇ ਹੋਏ ਅਲੱਗ-ਅਲੱਗ ਸਟੇਟਾਂ ਤੋਂ ਕਾਂਗਰਸਮੈਨ ਆ, ਉਹ ਵੀ ਅਰਦਾਸ ਤੋਂ ਬਾਅਦ ਸਾਰਾ ਆਪਣਾ ਸੰਬੋਧਨ ਹੋਣਗੇ ਕੌਮ ਲਈ, ਆਪਣੇ ਮੈਸੇਜ ਜਿਹੜੇ ਦੇ ਕੇ ਜਾਣਗੇ। ਸੋ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸੋ ਡਾਕਟਰ ਪ੍ਰਿਤਪਾਲ ਸਿੰਘ ਜੀ ਹੁਣੀ ਆਏ ਹੋਏ ਆ ਜਿਹੜੇ ਸਿੱਖ ਕਾਕਸ, ਸੋ ਇਹ ਰਲ ਕੇ ਹਰ ਸਾਲ ਜਿਹੜੇ ਪ੍ਰਬੰਧ ਕਰਦੀਆਂ ਹਨ। ਸੋ ਅਸੀਂ ਨਾਲ ਦੀ ਨਾਲ ਇਹ ਵੀ ਮੈਸੇਜ ਦੇਣਾ ਚਾਹੁੰਦੇ ਕਿ ਸਾਡਾ ਜਿਹੜਾ ਯੂਥ ਆ, ਕੌਮ ਦਾ ਨੌਜਵਾਨੀ ਆ, ਉਹ ਜਿਹੜੇ ਆਪਣੀ ਕੌਮ ਦੀ ਗੱਲ ਵਧੀਆ ਬੇਬਾਕ ਤਰੀਕੇ ਦੇ ਨਾਲ ਅਮਰੀਕਨਸ ਦੇ ਵਿੱਚ ਜਿਹੜੇ ਇਲੈਕਟਡ ਅਫੀਸ਼ੀਅਲ ਦੇ ਵਿੱਚ ਰੱਖਦੇ ਆ, ਸੋ ਉੱਦਾਂ ਦੇ ਨੌਜਵਾਨ ਸਾਨੂੰ ਚਾਹੀਦੇ ਆ। ਸੋ ਅਸੀਂ ਉਹਨਾਂ ਨੂੰ ਵੀ ਇਹ ਸੱਦਾ ਦਿੰਦੇ ਆ ਵੀ ਅੱਜ ਸਾਡਾ ਮਕਸਦ ਵੀ ਇਹੀ ਆਉਣ ਦਾ, ਜਿੱਥੇ ਸਾਡੇ
ਸੀਨੀਅਰ ਜਿਹੜੇ ਲੀਡਰਸ਼ਿਪ ਅਮਰੀਕਾ ਭਰ ਤੋਂ ਪਹੁੰਚੀ ਆ, ਜੀ ਜੀ ਉੱਥੇ ਨਾਲ ਦੀ ਨਾਲ ਨੌਜਵਾਨ ਵੀ ਆਏ ਆ ਜਿਨ੍ਹਾਂ ਨੇ ਅੱਗੇ ਕੌਮ ਦੀ ਬਾਗਡੋਰ ਸੰਭਾਲਣੀ ਆ ਔਰ ਉਹਨਾਂ ਨੂੰ ਉਤਸ਼ਾਹਿਤ ਕਰਨਾ ਕਿ ਭਾਈ ਆਪਾਂ ਨੂੰ ਪੋਲੀਟੀਕਲੀ ਮਜ਼ਬੂਤ ਹੋਣਾ ਪੈਣਾ, ਤਦੇ ਸਾਡੀ ਕੌਮ ਦੀ ਗੱਲ ਅੱਗੇ ਜਿਹੜੀ ਆ ਉਹ ਤੁਰੇਗੀ। ਸੋ ਧੰਨਵਾਦ ਆ ਜੀ ਤੁਹਾਡੇ ਚੈਨਲ ਦਾ ਤੇ ਸਾਰੀ ਜਗਤ ਦੇ ਵਿੱਚ ਇਸ ਨਿਊਜ਼ ਨੂੰ ਤੁਸੀਂ ਲਿਜਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।